ਸੁਣਾਓ ਅੱਜਕੱਲ ਆਵਾਮ ਆ ਰਹੀ ਬਾਜ਼ਾਰਾਂ 'ਚ ਰੌਣਕ ਘੱਟ ਹੀ ਤਾਂ ਨਹੀਂ ਲੱਗਦੀ ਵੀ ਹੈ, ਕਿਸੇ ਟਾਈਮ ਘੱਟ ਵੀ ਜਾਂਦੀ ਹੈ, ਕਿਸੇ ਟਾਈਮ ਰੌਣਕ ਵੀ ਲੱਗਦੀ ਹੈ। ਗਾਹਕ ਜਿਹੜਾ ਹੈਗਾ ਉਹ ਆਉਂਦਾ ਹੈ, ਰੇਟ ਪੁੱਛਦਾ ਹੈ, ਜੇ ਪ੍ਰਾਈਸ ਜ਼ਿਆਦਾ ਹੁੰਦੇ ਨੇ ਤੇ ਵਾਪਸ ਚਲੇ ਜਾਂਦਾ ਹੈ। ਹੁਣ ਸਾਨੂੰ ਵੀ ਪਿੱਛੋਂ ਮਾਲ ਜਿਹੜਾ ਹੈਗਾ ਨਾ ਉਹ ਥੋੜਾ ਮਹਿੰਗਾ ਪੈਂਦਾ। ਹੁਣ ਜਿਵੇਂ ਜਿਵੇਂ ਰੇਟ ਵੱਧਦੇ ਜਾ ਰਹੇ ਨੇ, ਸਾਡੀ ਵੀ ਮਜਬੂਰੀ ਹੈਗੀ, ਦੁਕਾਨ ਦਾ ਕਿਰਾਇਆ ਹੁੰਦਾ ਹੈ, ਬਿਜਲੀ ਦਾ ਬਿੱਲ ਹੁੰਦਾ, ਸਾਰਾ ਅਸੀਂ ਵੇਖਣਾ ਪੈਂਦਾ ਸਾਨੂੰ। ਬਾਕੀ ਹੈਗਾ ਕਿ ਰੌਣਕ ਸ਼ੌਣਕ ਲੱਗੀ ਰਹਿੰਦੀ ਹੈ, ਗਾਹਕ ਸ਼ਾਹਕ ਆਉਂਦਾ। ਲੇਕਿਨ ਅਸੀਂ ਜਿਹੜੇ ਬਾਹਰ ਗਾਹਕ ਸਾਨੂੰ ਮਿਲ ਰਹੇ ਨੇ ਉਹ ਕਹਿ ਰਹੇ ਨੇ ਦੁਕਾਨਦਾਰਾਂ ਦਾ ਰੇਟ ਵੀ ਚੰਗੇ ਨੇ, ਕੋਈ ਤੁਸੀਂ ਮੁਨਾਸਬ ਪੁਆਇੰਟ ਸਾਡੀ ਮਜਬੂਰੀ ਹੈਗੀ ਨਾ। ਵੇਖੋ ਹੁਣ ਇੱਕ ਸ਼ੈ ਲੱਭਦੀ ਪਈ ਹੈ, ਸਾਨੂੰ ਪਿੱਛੋਂ ਦੀ 2000 ਰੁਪਏ ਦੀ ਆ ਰਹੀ ਹੈ ਤੇ ਅਸੀਂ ਉਹਨੂੰ ਜ਼ਹਿਰ ਜੀ ਗੱਲ ਹੈਗੀ 2500 ਰੁਪਏ ਦਾ ਤੇ ਵੇਚਾਂਗੇ ਨਾ। 500 ਸਾਡਾ ਹੱਕ ਬਣਦਾ, ਅਸੀਂ ਮਿਹਨਤ ਕਰਨੇ ਆ ਤੇ ਗਾਹਕ ਨੂੰ ਅਸੀਂ ਇਹ ਸ਼ੈ ਕਹਿੰਦੇ ਨੇ, ਗਾਹਕ ਕਹਿੰਦਾ ਰੇਟ ਘਟਾਓ ਰੇਟ ਘਟਾਓ, ਫਿਰ ਸਾਨੂੰ ਮਜਬੂਰਨ ਜ਼ਿਆਦਾ ਦੱਸਣਾ ਪੈਂਦਾ, ਫਿਰ ਬਹਿਸ ਕਰਨੀ ਪੈਂਦੀ ਹੈ। ਫਿਰ 200 300 ਅਸੀਂ ਪ੍ਰੋਫਿਟ ਰੱਖ ਕੇ ਫਿਰ ਗਾਹਕ ਨੂੰ ਦੇ ਦਿੰਦੇ। ਜ਼ਹਿਰ ਜੀ ਤੁਸੀਂ ਦੁਕਾਨ ਦਾ ਕਿਰਾਇਆ ਵੀ ਇਹ ਗੱਲ ਹੈਗੀ। ਤੇ ਬਿੱਲ ਕਿੰਨਾ ਕੁ ਆਇਆ ਜੀ? ਬਿੱਲ ਮਾਸ਼ਾਅੱਲਾ ਤੁਹਾਨੂੰ ਪਤਾ ਹੀ ਹੋਏਗਾ, ਫਿਰ ਝਟਕਾ ਤਾਂ ਸਾਰਿਆਂ ਨੂੰ ਲੱਗਦਾ ਹੈ। ਕਦੀ 60000 ਆਈ ਜਾਂਦਾ, ਬਿਜਲੀ ਦੇ ਹਿਸਾਬ ਨਾਲ ਨਹੀਂ। ਵੇਖੋ ਤੁਸੀਂ ਆਏ ਜੀ, ਭਾਈ ਸਾਹਿਬ ਨੇ ਲਾਈਟ ਬੰਦ ਕੀਤੀ ਸੀ, ਹੁਣ ਗਾਹਕ ਆਂਦਾ ਤੇ ਬੱਤੀ ਚੱਲ ਜਾਂਦੀ ਹੈ। ਅੱਛਾ, ਤੇ ਗਾਹਕ ਜਦੋਂ ਨਹੀਂ ਹੈਗਾ ਤੇ ਅਸੀਂ ਬੰਦ ਰੱਖੀਏ, ਲਾਈਟਾਂ ਬੰਦ ਰੱਖਦੇ ਨੇ। ਇਹ ਵਜ੍ਹਾ ਹੈਗੀ, ਫਜ਼ੂਲ ਲਾਈਟ ਹੁਕੂਮਤ ਵੈਸੇ ਕੰਮ ਸ਼ਮ ਤਾਂ ਕਰ ਰਹੀ ਹੈ, ਮਰੀਮ ਨਵਾਜ਼ ਸਾਹਿਬਾ ਵੀ ਲੱਗੀਆਂ ਹੋਈਆਂ ਨੇ, ਡਿਵੈਲਪਮੈਂਟ ਦੇ ਵੀ ਕੰਮ ਹੋ ਰਹੇ ਨੇ। ਹਾਂਜੀ ਮਾਸ਼ਾਅੱਲਾ ਬਿਹਤਰੀ ਨਜ਼ਰ ਆ ਰਹੀ ਹੈ, ਬਿਹਤਰੀ ਆ ਰਹੀ ਹੈ ਬੇਸ਼ੱਕ। ਇੰਸ਼ਾਅੱਲਾ ਸਨ 2026 ਚੜ੍ਹੇਗਾ ਨਾ ਤੇ ਬਹੁਤ ਕੁਝ ਚੇਂਜ ਹੋਣਾ ਹੈ। ਪਿਛਲੇ ਜਿਹੜੇ ਵੀ ਸਾਰੇ ਨਿਜ਼ਾਮ ਹੈਗੇ ਸੀ ਉਹ ਖਤਮ ਹੋ ਕੇ ਮਰੀਮ ਨਵਾਜ਼ ਸਾਹਿਬਾ ਬਹੁਤ ਚੰਗੇ ਕੰਮ ਕਰਦੇ ਪਏ ਨੇ। ਐ ਨਹੀਂ ਕਿ ਲੋਕੀ ਹੈਗੇ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਕਹਿਣਾ ਇਹਨਾਂ ਨੇ ਇੰਜ ਕਰਤਾ, ਇਹਨਾਂ ਨੇ ਇੰਜ ਕੀਤਾ, ਗਲਤ। ਆਵਾਮ ਆਪ ਗਲਤ ਹੈਗੀ, ਆਵਾਮ ਦੇ ਵਿੱਚ ਇੱਕਾ ਨਹੀਂ ਹੈਗਾ, ਆਵਾਮ ਇੱਕ ਦੂਜੇ ਦੇ ਪੈਰ ਖਿੱਚਦੀ। ਬਾਕੀ ਕੋਈ ਹੋਰ ਵੀ ਅਪੀਲ ਕਰੋਗੇ ਕਿ ਆਮ ਬੰਦੇ ਵਾਸਤੇ ਕੁਝ ਹੋਰ ਵੀ? ਆਮ ਬੰਦਾ ਵਾਸਤੇ ਵੇਖੋ ਨਾ, ਹੁਣ ਜਿਹੜਾ ਗਰੀਬ ਹੈਗਾ ਨਾ ਵਿਚਾਰਾ, ਉਹ ਉਹਦੀ ਹੁਣ ਮਿਸਾਲ ਦੇ ਤੌਰ ਤੇ 1000 ਰੁਪਏ ਦਿਹਾੜੀ ਹੈ। ਸ਼ਾਦੀशुदा ਬੰਦਾ ਹੋਏਗਾ, 2-4 ਬੱਚੇ ਹੋਣਗੇ, ਮਕਾਨ ਉਹਦਾ ਹੋਏਗਾ ਕਿਰਾਏ ਦਾ, ਉਹਦੇ ਵਾਸਤੇ ਮਜਬੂਰੀ ਹੈ। ਉਹ ਫਿਰ ਕੀ ਕਰੇਗਾ? ਉਹ ਕਹੇਗਾ ਇੱਧਰੋਂ 1000 ਰੁਪਏ ਕਮਾਇਆ ਤੇ ਇੱਥੇ ਜਾਂਦੇ ਘਰ ਜਾਂਦੇ ਜਾਂਦੇ ਖਤਮ। ਕੀ ਸੇਵਿੰਗ ਕਰੇਗਾ? ਅੱਗੇ ਬੱਚਿਆਂ ਦਾ ਕੀ ਮੁਸਤਕਬਲ ਕਰੇਗਾ? ਪੜ੍ਹਾਈ ਵਾਸਤੇ, ਬੈਗ ਵਾਸਤੇ, ਕਿਤਾਬਾਂ ਵਾਸਤੇ, ਫੀਸ ਵਾਸਤੇ, ਇਹ ਸਾਰੀਆਂ ਚੀਜ਼ਾਂ ਵੇਖਣੀ ਪੈਂਦੀਆਂ ਨੇ। ਹਾਂ ਮਹਿੰਗਾਈ ਹੋ ਰਹੀ ਹੈ ਤੇ ਉਹ ਵੀ ਆਹਿਸਤਾ ਆਹਿਸਤਾ ਇਨਸ਼ਾਅੱਲਾ ਘਟ ਜਾਏਗੀ। ਇਨਸ਼ਾਅੱਲਾ ਘਟ ਜਾਏਗੀ। ਬਾਜ਼ਾਰ ਵੀ ਚੰਗਾ ਹੈ ਤੇ ਹੁਕੂਮਤ ਵੀ ਚੰਗੀ ਹੈ। ਹੁਕੂਮਤ ਚੰਗੀ, ਬਸ ਆਵਾਮ ਸਬਰ ਕਰੇ ਤੇ ਇਨਸ਼ਾਅੱਲਾ ਠੀਕ ਹੋ ਜਾਏ। ਸਬਰ ਨਹੀਂ ਹੈਗਾ ਬਸ, ਮੈਂ ਤੇ ਇਹ ਕਹਾਂ। ਫਿਰਨ ਟੁਰਨ ਆਏ ਹੋ ਦੋਸਤਾਂ ਯਾਰਾਂ ਨਾਲ ਜਾਂ ਕੋਈ ਖਰੀਦਣ ਆਏ ਹੋ? ਨਹੀਂ, ਖਰੀਦਣ ਆਏ। ਕੀ ਲੈ ਰਹੇ ਹੋ? ਸ਼ੇਰਵਾਨੀ ਭਾਈ ਦੀ ਲੈਣ ਆਏ ਆ। ਅੱਛਾ ਮਾਸ਼ਾਅੱਲਾ, ਭਾਈ ਦੀ ਸ਼ਾਦੀ ਹੈ ਯਾਰ। ਸ਼ਾਦੀ ਵਾਲੇ ਭਾਈ ਤਾਂ ਅੱਗੇ ਆਓ ਨਾ, ਸਾਡੇ ਕੋਲ ਤਾਂ ਖੜੇ ਹੋਵੋ ਨਾ ਜ਼ਰਾ। ਅੱਜ ਕਿਸ ਦਿਨ ਸ਼ਾਦੀ ਹੈ ਇਹਨਾਂ ਦੀ? ਇਹਨਾਂ ਦੀ ਨੈਕਸਟ ਮੰਥ ਸ਼ਾਦੀ ਹੈਗੀ। ਅੱਛਾ ਮਾਸ਼ਾਅੱਲਾ, ਸ਼ੇਰਵਾਨੀ ਲੈਣ ਆਏ ਆ। ਤੇ ਕੋਈ ਸ਼ੇਰਵਾਨੀ ਸਮਝ ਆਈ ਕੋਈ ਮੁਨਾਸਬ ਰੇਟ ਤੇ? ਦੋ ਦੁਕਾਨਾਂ ਤੇ ਗਏ ਆ ਲੇਕਿਨ ਉਹ ਰੇਟ 'ਚ ਬਹੁਤ ਜ਼ਿਆਦਾ ਦੱਸਦੇ ਪਏ ਨੇ। ਅੱਛਾ, ਤੇ ਸਾਡੀ ਡਿਮਾਂਡ ਇੰਨੀ ਨਹੀਂ ਹੈਗੀ ਤੇ ਹੁਣ ਮਜ਼ੀਦ ਅੱਗੇ ਵੇਖਦੇ ਆ ਤਾਂ ਇਨਸ਼ਾਅੱਲਾ ਤਾਲਾ ਜੇ ਕੋਈ ਹਿਸਾਬ ਲਗਾ ਫਿਰ ਲਵਾਂਗੇ ਇਨਸ਼ਾਅੱਲਾ ਤਾਲਾ। ਕੋਈ ਪਸੰਦ ਆਈ ਤੁਹਾਨੂੰ ਸ਼ੇਰਵਾਨੀ? हाँ जी पसंद तो आई है, लेकिन गल है कि रेट बात जरा ना आसमाना ਨੂੰ ਲੱਗੇ ਹੋਏ ਨੇ। ਅੱਛਾ, ਉਹ ਵੀ ਅਗਲੇ ਆਪਣੀ ਜਗ੍ਹਾ ਠੀਕ ਨੇ ਕਿ ਜੋ ਮੁਲਕ ਦੇ ਹਾਲਾਤ ਚੱਲ ਰਹੇ ਨੇ, ਹਾਂ ਹਰ ਚੀਜ਼ ਐਸੇ ਤਰ੍ਹਾਂ ਹੀ ਹੈ। ਬਸ ਸਮਝ ਲਓ ਕੋਈ ਚੀਜ਼ ਜਿਹੜੀ ਨਾ ਹੱਥ ਲਾਉਣ ਜੋਗੀ ਰਹੀ ਕੋਈ ਨਹੀਂ। ਅੱਛਾ, ਇਹ ਤਰੱਕੀ ਦੇ ਨਾਰੇ ਲਾਉਣ ਵਾਲੇ ਜਿਹੜੇ ਨੇ ਨਾ, ਉਹ ਬਸ ਆਪਣੇ ਖਜ਼ਾਨੇ ਭਰੀ ਜਾ ਰਹੇ ਨੇ। ਹਾਂ। ਤੇ ਬਾਕੀ ਕਹਿ ਲਓ ਆਮ ਬੰਦੇ ਵਾਸਤੇ ਜਿਹੜਾ ਨਾ ਹਰ ਚੀਜ਼ ਨੂੰ ਹੱਥ ਪਾਣਾ ਬਹੁਤ ਔਖਾ ਹੋ ਗਿਆ ਹੋਇਆ। ਤੁਸੀਂ ਕੋਈ ਅਪੀਲ ਕਰੋ ਨਾ ਸੀਐਮ ਸਾਹਿਬ ਨੂੰ, ਤੁਸੀਂ ਦੁੱਲੇ ਹੋ। ਅਪੀਲ ਕੋਈ ਮਹਿੰਗਾਈ, ਕੋਈ ਸ਼ੇਰਵਾਨੀ ਸਸਤੀਆਂ ਕਰਦੇ। ਅਪੀਲ ਬੰਦਾ ਉਹਨਾਂ ਲੋਕਾਂ ਅੱਗੇ ਕਰੇ ਜਿੰਨਾ ਅੱਗੇ ਕਰਨ ਦਾ ਕੋਈ ਫਾਇਦਾ ਹੋਵੇ। ਅੱਛਾ, ਇਹਨਾਂ ਲੋਕਾਂ ਅੱਗੇ ਕਰਨ ਦਾ ਫਾਇਦਾ ਹੀ ਕੋਈ ਨਹੀਂ। ਬਸ ਅਸੀਂ ਲੋਕ ਬੇਵਕੂਫ ਲੋਕ ਆ, ਫਿਰ ਪਿੱਛੇ ਲੱਗ ਜਾਂਦੇ, ਫਿਰ ਪਿੱਛੇ ਲੱਗ ਜਾਂਦੇ, ਫਿਰ ਪਿੱਛੇ ਲੱਗ ਜਾਂਦੇ। ਫਾਇਦਾ ਹੀ ਕੋਈ ਨਹੀਂ ਇਹਨਾਂ ਲੋਕਾਂ ਨੂੰ ਕੁਝ ਕਹਿਣ ਦਾ। ਇਹ ਵੈਸੇ ਸਿਆਣੇ ਲੋਕੀ ਕਹਿੰਦੇ ਨੇ ਕਿ ਵਿਆਹ ਹੋਣ ਵਾਲਾ ਹੋਵੇ ਤੇ ਦੁੱਲੇ ਨੂੰ ਘਰ ਬਹਿ ਕੇ ਰਹਿਣਾ ਚਾਹੀਦਾ, ਕੋਈ ਬਿਠਾ ਦਿੰਦੇ ਨੇ। ਤੁਹਾਨੂੰ ਰੋਕਿਆ ਨਹੀਂ ਘਰ ਵਾਲਿਆਂ ਨੇ? ਤੁਹਾਨੂੰ ਗੱਲ ਆ ਜਾ ਕੇ ਫਿਰ ਉਹੀ ਹੈ, ਮੁਲਕ ਦੇ ਹਾਲਾਤ ਇਸ ਤਰ੍ਹਾਂ ਦੇ ਹੋਏ ਨੇ ਕਿ ਚਾਹੇ ਸ਼ਾਦੀ ਹੈ ਚਾਹੇ ਕੁਝ ਵੀ, ਬੰਦਾ ਘਰ ਨਹੀਂ ਬਹਿ ਸਕਦਾ। ਅੱਛਾ, ਫਾਲੋ ਦੇ ਵਿੱਚ ਹੀ ਲੱਗਾ ਹੋਇਆ ਹਰ ਬੰਦਾ। ਪਸੰਦ ਦੀ ਸ਼ਾਦੀ ਕਰ ਰਹੇ ਕਿ ਘਰ ਵਾਲਿਆਂ ਦੀ ਮਰਜ਼ੀ? ਨਹੀਂ, ਘਰ ਵਾਲਿਆਂ ਦੀ ਮਰਜ਼ੀ ਦੀ। ਅੱਛਾ, ਰਾਜ਼ੀ ਹੋ? ਰਾਜ਼ੀ, ਸ਼ੁਕਰ ਅੱਲਾਹ ਦਾ। ਚਲੋ ਸ਼ਾਪਿੰਗ ਫਿਰ ਪੂਰੇ ਦਿਲ ਨਾਲ ਹੀ ਕਰ ਰਹੇ ਬਹੁਤ ਹੋ? ਮਿਹਰਬਾਨੀ। ਹਾਂਜੀ, ਪੂਰੇ ਦਿਲ ਨਾਲ ਹੀ ਕਰ। ਚਲੋ ਅੱਲਾਹ ਪਾਕ ਤੁਹਾਡੇ ਅਗਲੀ ਜਿਹੜੀ ਜ਼ਿੰਦਗੀ ਦੀ ਮੰਜ਼ਿਲ ਆਸਾਨ ਕਰੇ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਕੀ ਲਗਾਇਆ जी सर। ਕੀ ਹੁੰਦਾ ਆਪਣੇ ਕੋਲ? चिकन मलाई बोटी समोसे जी, ਅੱਛਾ, चिकन रोल जी, शाशी स्टिक के हाँ। लड्डू जी, दही भल्ले आलू चने जी, सैंडविच जी। हुक्म ਸੁਣਾਓ ਗਾਹਕ ਸ਼ਾਕ ਆ ਰਿਹਾ? ਕਾਕ ਤਾਂ ਬਹੁਤ ਘੱਟ ਹੈ ਸਰ, ਅੱਛਾ, ਬਹੁਤ ਫਰਕ ਪੈ ਗਿਆ, ਘਟੀਆਂ ਪਈਆਂ ਨੇ ਬਾਜ਼ਾਰ ਦੇ। ਬਹੁਤ ਜ਼ਿਆਦਾ। ਦੇਖੋ ਤੁਸੀਂ ਕਿਸੇ ਪਾਸੇ ਤੁਹਾਨੂੰ ਕਸਟਮਰ ਨਜ਼ਰ ਨਹੀਂ ਆਏਗਾ। सिर्फ क्या था नीले को मतलब रास्ता बंद है तो नारकली को थोड़ी रौनक है, शुक्र है अल्लाह का। ਅੱਛਾ, ये संगल वगैरह लगे होते बिल्कुल बंद होता रास्ता। ਅੱਛਾ, जी जी ਰੌਣਕਾਂ ਘਟੀਆਂ ਹੋਈਆਂ ਨੇ ਬਾਜ਼ਾਰ हाँ ਦੇ जी, ਅੱਜ ਕੱਲ੍ਹ। घटी है जी। ਕਿਸ ਵਜ੍ਹਾ ਤੋਂ? कुछ तो अपना पिज़्ज़ा फौज की सख्ती भी की है क्रोचमेंट की वजह तो कस्टमर आंदा ही नहीं, छोटा कस्टमर साइडा ते निकल जाता। पहले हर किस्म का कस्टमर आंदा शॉपिंग वास्ते। बस ਨਹੀਂ, ਕੁਝ यही ਮਹਿੰਗਾਈ ਦੀ ਵਜ੍ਹਾ ਤੋਂ ਨਹੀਂ ਘਟਿਆ? महंगाई तो बहुत हुई है, हर चीज़ की महंगाई है। देखो ना, दूध पहले मिलता सी 200 रुपये लीटर, हुण हो गया 240 रुपये लीटर। ਅੱਛਾ, 40 रुपये लीटर का फर्क पै गया। हर बंदा सोचता ही गरीब आदमी का भी मैं की करा, 100 मामला ਦੁੱਧ ਖਾਲਸ ਮਿਲ ਰਿਹਾ?
ਖਾਲਸ ਨਹੀਂ ਮਿਲਦਾ, ਖਾਲਸ ਤੇ ਪਿੰਡਾਂ ਥਾਵਾਂ 'ਚ ਭਾਈ ਦਾ ਵੀ ਨਹੀਂ ਮਿਲਦਾ। ਹਾਂਜੀ, ਖਾਲਸ ਪਿੰਡਾਂ ਥਾਵਾਂ 'ਚ ਹੀ ਹੈ ਬਸ, ਅੱਛਾ, ਸ਼ਹਿਰ 'ਚ ਨਹੀਂ, ਸ਼ਹਿਰ 'ਚ ਬਸ ਦੂਸਰਾ ਹੀ ਹੈ। ਕੀ ਸਮਝਦੇ ਹੋ ਹੁਕੂਮਤ ਵੈਸੇ ਕੰਮ ਸ਼ਮ ਕਰਦੀ ਨਜ਼ਰ ਆ ਰਹੀ ਹੈ? ਹੁਕੂਮਤ ਤਾਂ ਕੰਮ ਮਾਸ਼ਾਅੱਲਾ ਬਹੁਤ ਕਰ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਅੱਛਾ, ਮਗਰ ਉਹ ਕੀ ਕਰਨ, ਮਤਲਬ ਥੱਲੇ ਵਾਲਾ ਜਿਹੜਾ ਅਮਲਾ ਸਾਡਾ ਵੰਗਰਾ ਉਹ ਰਲਿਆ ਪਿਆ ਨਾਲ, ਤੇ ਦੂਸਰੇ ਗਵਰਨਮੈਂਟ ਕੀ ਕਰੇਗੀ, ਇਹ ਮਾਮਲਾ ਤੇ ਥੱਲੇ ਕੋਈ ਤੁਹਾਨੂੰ ਨਜ਼ਰ ਨਹੀਂ ਆ ਰਹੀ ਬਿਹਤਰੀ? ਥੱਲੇ ਬਿਹਤਰੀ ਬਹੁਤ ਹੈ। ਅੱਛਾ, ਹਾਂਜੀ, ਹਰ 10 ਮਿੰਟ ਬਾਅਦ, ਹਰ 15 ਮਿੰਟ ਬਾਅਦ ਅਸੀਂ ਰੋਣ ਆਉਂਦੇ ਨੇ, ਇਸ ਤਰ੍ਹਾਂ ਹੀ ਜਾਂਦੇ ਨੇ, ਕਈਆਂ ਦੇ ਪਰਚੇ ਹੁੰਦੇ ਨੇ, ਕਈਆਂ ਦੇ ਜੁਰਮਾਨੇ ਹੁੰਦੇ ਨੇ। ਨਹੀਂ ਮਹਿੰਗਾਈ ਦਾ ਤੁਸੀਂ ਕੀ ਸਮਝਦੇ ਹੋ ਹੁਕੂਮਤ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਆਉਣ ਵਾਲੇ ਵਕਤ 'ਚ ਚੀਜ਼ਾਂ ਠੀਕ ਹੋਣਗੀਆਂ? ਇਨਸ਼ਾਅੱਲਾ ਬਿਹਤਰ ਹੋਣਗੇ, ਇਨਸ਼ਾਅੱਲਾ। ਹਾਂਜੀ। ਗਾਹਕ ਸ਼ਾਕ ਆ ਰਿਹਾ ਅੱਜ ਕੱਲ੍ਹ ਫਿਰ? ਗਾਹਕ ਸ਼ਾਕ ਸਰ ਜੀ ਜਿਹਨੂੰ ਲੱਗ ਜਾਏ ਉਹਦਾ ਕੰਮ ਹੈ, ਜਿਹਨੂੰ ਨਾ ਲੱਗੇ ਉਹਦੇ ਕੋਲ ਗਾਹਕ ਦਾ ਹਿਸਾਬ ਕੋਈ ਨਹੀਂ ਜੀ ਹੈਗਾ। ਅੱਛਾ, ਹਾਂਜੀ, ਲੋਕਾਂ ਦੀ ਮਹਿੰਗਾਈ ਬੜੀ ਹੋ ਗਈ, ਲੋਕ ਕੂਵਤ ਖਰੀਦ ਹੀ ਖਤਮ ਹੋ ਗਈ ਆਵਾਮ ਦੀ। ਨਹੀਂ ਤੇ ਰੱਬੀ ਲੈਵਲ ਦੇ ਵਿੱਚ ਮਾਸ਼ਾਅੱਲਾ ਬੜਾ ਠੀਕ ਠਾਕ ਕੰਮ ਕਰੀਗਾ ਸੀ, 2-3 ਸਾਲ ਤੋਂ ਬੜੇ ਰੂਜਾਂ ਦਾ ਕੰਮ ਕਰੀਗਾ ਸੀ, ਲੇਕਿਨ ਇਹ ਸਾਲ ਤੇ ਕੁਝ ਸਮਝ ਹੀ ਨਹੀਂ ਆਈ। ਰੱਬੀ ਲੈਵਲ ਦਾ ਗਿਆ ਹੈ, ਪਤਾ ਹੀ ਨਹੀਂ ਚੱਲਿਆ, ਕਰਮਾਂ ਵਾਲਾ ਚਲਾ ਵੀ ਗਿਆ ਹੈ। ਅੱਛਾ, ਹਾਂਜੀ, तो शादियां वाले सीजन भी है ऐसा लगे कोई नहीं गाहक शाक ਕੋਈ ਗਾਹਕ ਨਹੀਂ ਜੀ ਹੈਗਾ, ਯਕੀਨ ਮੰਨੋ ਕਿ ਗਾਹਕ ਇੰਝ ਹੀ ਸਮਝੋ ਕਿ ਤੁਹਾਨੂੰ ਦੱਸਿਆ ਨਾ, ਜਿਹਨੂੰ ਲੱਗ ਜਾਏ ਹੁੰਦਾ ਸ਼ਾਮ ਨੂੰ ਕੰਮ ਹੈ, ਤੇ ਜਿਹਨੂੰ ਨਾ ਲੱਗੇ ਉਹ ਸਾਰਾ ਦਿਨ ਬਹਿ ਕੇ ਇੱਕ ਦੂਸਰੇ ਦਾ ਮੂੰਹ ਤੱਕ ਕੇ ਪੱਲਿਓ 500-700 ਖਰਚਾ ਕਰਕੇ ਤੇ ਨਿਕਲ ਜਾਂਦਾ ਹੈ। वैसे हुकूमत आजकल नवे काम कर रही है, मनसूबे भी लिया रही है, कोई लगता है अगे कोई बेहतरी आएगी? ਨਹੀਂ, ਹਕੂਮਤ ਦੀ ਗੱਲ ਸਾਡੇ ਨਾਲ ਨਾ ਕਰੋ, ਸਾਨੂੰ ਇਹ ਹਕੂਮਤ ਤੇ ਯਕੀਨ ਹੀ ਨਹੀਂ ਜੇ ਰਿਹਾ, ਯਕੀਨ ਮੰਨੋ ਭਰਾ ਲੱਗਦੇ ਜੀ, ਇਹ ਹਕੂਮਤ ਤੇ ਨਹੀਂ ਯਕੀਨ ਰਿਹਾ ਜੀ। सुनाओ काम शम ठीक चल रहे हैं? ਅਲਹਮਦੁਲਿਲਾ, ਸ਼ੁਕਰ ਅੱਲਾਹ ਦਾ। गाहक आ रहे हैं? ਬਸ ਕਿਤੇ ਘੰਟੇ ਬਾਅਦ ਲੱਗ ਜਾਂਦਾ, ਕਿਤੇ ਅੱਧੇ ਘੰਟੇ ਬਾਅਦ ਲੱਗ ਜਾਂਦਾ। अच्छा, तो लोग वैसे गाहक कह रहे हैं कि इतनी चीज़ां महंगियां बड़ियां हो गई हैं, भावें स्टॉल ते चले जाओ भावें दुकान ते चले जाओ। हाँ, ਨਹੀਂ ਵਕਤ ਦੇ ਨਾਲ ਮਹਿੰਗਾਈ ਆ ਰਹੀ ਹੈ, ਹਰ ਚੀਜ਼ ਮਹਿੰਗੀ ਹੋ ਰਹੀ ਹੈ। ਇਹ ਹੁਣ ਇੱਕ ਬੰਦਾ ਮੈਨੂੰ ਮਿਲਿਆ ਕਹਿ ਰਿਹਾ 300 ਦੀ ਜਰਾਬਾਂ ਦਾ ਜੋੜਾ ਲੈ ਕੇ ਜਾ ਰਿਹਾ। ਉਹ ਫਿਰ ਇੰਡੋਰ ਤੋਂ ਲੈ ਗਿਆ ਹੋਣਾ, ਵੀ ਕਿਸੇ ਅੱਛਾ, ਚੰਗੀ ਤੁਹਾਡੇ ਨਸਲ ਕੋਲੋਂ ਦੇ। ਨਹੀਂ ਲੈ ਕੇ ਗਿਆ? ਸਾਡੇ ਕੋਲ ਤੇ 100 ਦੇ 2 ਵੀ ਲੱਭ ਜਾਂਦੇ ਨੇ। ਅੱਛਾ, ਹਾਂ, ਕਿਉਂਕਿ ਵਾਸਤੇ ਬੈਠੇ ਫੱਟੇ ਤੇ। ਸੁਣਾਓ ਤੁਹਾਨੂੰ ਬਿੱਲ ਕਿੰਨਾ ਆਇਆ ਇਸ ਵਾਰੀ? ਘਰ ਦਾ ਬਿੱਲ ਆਇਆ ਜੀ 6000 ਰੁਪਇਆ ਆ ਗਿਆ। 6000 ਬਿੱਲ ਜ਼ਿਆਦਾ ਨਹੀਂ ਵੈਸੇ? ਬਸ ਉਹ ਯੂਨਿਟ ਜ਼ਿਆਦਾ ਬਲ ਗਏ ਨਾ ਫਿਰ। ਏਸੀ ਚੱਲਦਾ ਹੈ? ਨਹੀਂ ਏਸੀ ਨਹੀਂ ਹੈਗਾ, ਪੱਖੇ ਤੋਂ ਯਾਰ ਪੱਖਿਆਂ ਦਾ ਹੀ 6000 ਬਿੱਲ ਆ ਗਿਆ। ਤੋ ਅਪੀਲ ਨਹੀਂ ਕਰੋਗੇ ਹੁਕੂਮਤ ਨੂੰ ਕਿ ਯਾਰ ਕੋਈ ਬਿੱਲਾਂ ਦੇ ਮਾਮਲਾ? ਹੁਣ ਜੇ ਅਪੀਲ ਕਰਾਂਗੇ ਫਿਰ ਰੋਜ਼ੀ ਰੋਟੀ ਨਹੀਂ ਕਮਾਵਾਂਗੇ, ਕਿਉਂਕਿ ਕੋਈ ਵੀ ਬੰਦਾ ਵਾ ਉਹ ਟਾਈਮ ਕੱਢ ਕੇ ਅਪੀਲ ਕਰ ਸਕਦਾ, ਹਾਂ, ਉਸ ਤਰ੍ਹਾਂ ਨਹੀਂ ਜਾ ਸਕਦਾ। ਨਹੀਂ ਹੈ ਤੁਹਾਨੂੰ ਸੀਐਮ ਸਾਹਿਬਾਨ ਤੁਸੀਂ ਕੈਮਰੇ ਤੇ ਤਾਂ ਕਰ ਹੀ ਸਕਦੇ ਹੋ ਅਪੀਲ ਕਿ ਕੋਈ ਇਹ ਬਿੱਲਾਂ ਦੇ ਮਾਮਲਾ ਬਸ ਦੇਖੋ, ਇਹ ਕੋਈ ਕਿ ਗਰੀਬ ਜਿਹੜੇ ਆਦਮੀ। ਗਰੀਬ ਲੋਕ ਹੈਗੇ ਆ, 200 ਯੂਨਿਟ ਵਾਲਾ ਪਹਿਲੋਂ ਸਹੀ ਸੀ, ਜਿਹਨੇ 200 ਤੋਂ ਥੱਲੇ ਬਾਲਣਾ ਉਹਨੂੰ ਬਿੱਲ 2000-2500 ਆਉਂਦਾ ਸੀ, ਉਹ ਸਹੀ ਸੀ। ਹਾਂ, ਹੁਣ ਸਾਡਾ 200 ਵੀ ਨਹੀਂ ਬਲਿਆ ਬਿੱਲ, ਤੇ ਬਿੱਲ ਉਹਨਾਂ ਨੇ ਇੰਨਾ ਭੇਜਤਾ 5000 ਕਿੰਨੇ ਰੁਪਏ। ਵੈਸੇ ਹੁਕੂਮਤ ਲੱਗੀ ਤਾਂ ਹੋਈ ਹੈ ਕੰਮ ਸ਼ਮ ਕਰਾਉਣ ਕੋਲ, ਹਾਂ, ਆਉਣ ਵਾਲੇ ਵਕਤ 'ਚ ਬਿਹਤਰੀ ਨਜ਼ਰ ਆਉਂਦੀ ਜੀ? ਹਕੂਮਤ ਬਹੁਤ ਅੱਛੇ ਕੰਮ ਕਰ ਰਹੀ ਆ, ਅਸੀਂ ਤਾਂ ਖੁਸ਼ ਹੈਗੇ ਹਾਂ। ਅੱਛਾ, ਤੁਸੀਂ ਖੁਸ਼ ਹੋ? ਕਿ ਜਿਹੜੇ ਵੀ ਕੰਮ ਕਰ ਰਹੀ ਆ ਹਕੂਮਤ ਅੱਛੇ ਕਰ ਰਹੀ ਹੈ, ਬਹੁਤ ਅੱਛੇ ਕੰਮ ਕਰ ਰਹੀ ਹੈ। ਦੇਖੋ ਜਿੱਦਾਂ ਨੇ ਵੀ ਚੱਲ ਜਾਓ, ਜਿਹੜੇ ਵੀ ਕੰਮ, ਹਾਂਜੀ ਅੱਛੇ ਕੰਮ ਹੋ ਰਹੇ ਨੇ। ਆਉਣ ਵਾਲੇ ਵਕਤ ਦੇ ਵਿੱਚ ਤੁਹਾਨੂੰ ਵੀ ਆ ਕੇ ਰੋਕਿਆ ਕਿਸੇ ਨੇ ਕਿ ਇੱਥੋਂ ਸਟਾਲ ਫਿਰ ਵਗੈਰਾ? ਦੌੜ ਲਾ ਲਈ ਦੀ ਹੈ ਨਾ। ਅੱਛਾ, ਫਿਰ ਆ ਜਾਂਦੇ ਹੋ? ਫਿਰ ਦੌੜ ਲਾ ਲਈ। ਦੇਖੋ ਇਹ ਹੁਣ ਅੱਗੇ ਬਾਜ਼ਾਰ ਨਹੀਂ ਸੀ ਖੁੱਲੇ, ਹੁਣ ਬਾਜ਼ਾਰ ਵੀ ਅੱਲਾ ਕੀਤਾ ਖੁੱਲੇ ਨੇ, ਠੀਕ ਹੈ ਨਾ। ਇਹ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਬਹੁਤ ਅੱਛੇ ਰਹਿਣਗੇ, ਜਿਹੜੀ ਸਾਡੀ ਆਉਣ ਵਾਲੀ ਨਸਲ ਹੋਏਗੀ ਨਾ, ਉਹਨੂੰ ਇਹ ਚੀਜ਼ ਅੱਛੀ ਲੱਗੇਗੀ, ਸਹੀ ਰਹੇਗੀ। ਵੀ ਹੁਕੂਮਤ ਆਉਣ ਵਾਲੀ ਨਸਲਾਂ ਵਾਸਤੇ ਅੱਛੇ ਕੰਮ ਕਰ ਰਹੀ ਹੈ। ਮਹਿੰਗਾਈ ਦੀ ਕੀ ਸੂਰਤ ਹਾਲ ਹੈ? ਲੋਕ ਬੜਾ ਕਹਿ ਰਹੇ ਨੇ ਕਿ ਦੁਕਾਨਾਂ ਵਾਲਿਆਂ ਨੇ ਰੇਟ ਹੀ ਬੜੇ ਵਧਾ ਦਿੱਤੇ। ਸਾਜੀ ਕਿਹੜੀ ਚੀਜ਼ ਹੈ ਜਿਹੜੀ ਸਸਤੀ ਹੋ ਰਹੀ ਹੈ? ਪੈਟਰੋਲ ਸਸਤਾ ਹੋ ਰਿਹਾ ਹੈ ਜਾਂ ਕਿਹੜੀ ਚੀਜ਼ ਹੈ? ਇੱਕ ਚੀਜ਼ ਦੱਸ ਦਿਓ ਕਿ ਇਹ ਸਸਤੀ ਹੋ ਰਹੀ ਹੈ। ਮਹਿੰਗਾਈ ਤੇ ਆਪਣੇ ਅਰੂਜ ਤੇ, ਸਬਜ਼ੀਆਂ ਦੇਖ ਲਓ, ਦਾਲਾਂ ਦੇਖ ਲਓ, ਚਾਵਲ ਦੇਖ ਲਓ, ਚੀਨੀ ਦੇਖ ਲਓ, ਕਿਸ ਚੀਜ਼ ਜਿਹੜੀ ਕੋਈ ਇੱਕ ਚੀਜ਼ ਦੱਸ ਦਿਓ ਕਿ ਇਹ ਗਵਰਨਮੈਂਟ ਦੇ ਕੰਟਰੋਲ 'ਚ ਹੈਗੀ ਹੈ। ਵੈਸੇ ਗਵਰਨਮੈਂਟ ਕੰਮ ਤਾਂ ਕਰ ਰਹੀ ਹੈ, ਨਵੇਂ ਮਨਸੂਬੇ ਵੀ ਬਣਾ ਰਹੇ ਨੇ, ਡਿਵੈਲਪਮੈਂਟ ਦੇ ਵੀ ਕੰਮ ਹੋ ਰਹੇ ਨੇ। ਬਿਲਕੁਲ ਕਰ ਰਹੀ ਹੈ, ਅਸੀਂ ਉਹਦੇ ਤੋਂ ਡਿਨਾਈ ਨਹੀਂ ਕਰ ਰਹੇ। ਸਟਾਕ ਐਕਸਚੇਂਜ ਕਹਿ ਰਹੇ ਨੇ ਬੜੇ ਸਮਾਨ ਤੇ ਜਾ ਰਹੀ ਸਾਜੀ ਹੈ। ਸਾਨੂੰ ਉਹ ਸਟਾਕ ਐਕਸਚੇਂਜ ਨਾਲ ਕੀ ਹੈ, ਸਾਨੂੰ ਤੇ ਰਾਤ ਨੂੰ ਰੋਟੀ ਖਾਣ ਨੂੰ ਮਿਲਣੀ ਚਾਹੀਦੀ ਹੈ ਨਾ। ਉਹ ਤੇ ਨਾਂ ਦਾ ਜਿਹੜੇ ਅਰਬਾਂ ਖਰਬਾਂ ਪਤੀ ਨੇ, ਉਹ ਨਾਂ ਦਾ ਉੱਤੇ ਜਾ ਰਹੇ ਨੇ, ਸਾਡੇ ਗਰੀਬਾਂ ਨੂੰ ਕੀ ਲੱਭਦਾ ਪਿਆ? ਸਾਨੂੰ ਤੇ ਨਾਂ ਦਾ ਅਸੀਂ ਤੇ ਬਿਜਲੀ ਦਾ ਬਿੱਲ ਦੇਣਾ, ਉਹ ਵਾਪਡਾਂ ਨੇ ਸਾਡੀ ਗੱਜੀ ਇੱਥੇ ਅੰਗੂਠਾ ਰੱਖ ਦੇਣਾ, ਕੱਢੋ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਗੈਸ ਦਾ ਬਿੱਲ। ਦੇਖੋ ਬਿੱਲ ਕਿੱਥੇ ਵੱਧਦੇ ਜਾ ਰਹੇ ਬਿਜਲੀ ਨੇ। ਦਾ ਕਿੰਨਾ ਬਿੱਲ ਆਇਆ ਜੀ ਇਸ ਦਫਾ? ਇਸ ਤੋਂ ਬਾਅਦ ਤਕਰੀਬਨ ਆਇਆ ਹੈ 12000 ਰੁਪਏ। 12000 ਰੁਪਇਆ? ਹਾਂਜੀ। ਏਸੀ ਚਲਾਉਂਦੇ ਹੋ? ਨਹੀਂ, ਏਸੀ ਤੋਂ ਬਗੈਰ ਹੀ 12000? ਏਸੀ ਤੋਂ ਬਗੈਰ। ਇਹ ਮੇਰੀ ਅੰਦਰ ਦੁਕਾਨ ਹੈਗੀ ਹੈ, ਹਾਂ, ਇਹਦਾ 8500 ਰੁਪਇਆ ਬਿੱਲ ਆਇਆ। ਅੱਛਾ,
ਉੱਥੇ ਵੀ ਤੇ- ਸਿਰਫ ਪੱਖੇ ਤੇ ਲਾਈਟਾਂ ਹੀ ਤੇ ਹਾਂਜੀ ਆਓ ਕੋਈ ਮੈਂ ਤੁਹਾਨੂੰ ਵਿਜ਼ਿਟ ਕਰਾਉਣਾ ਆਓ ਦੇਖੋ ਤੇ ਸੇਲ ਉਹਦੇ ਮੁਕਾਬਲੇ ਤੇ ਬਿਲਕੁਲ ਜ਼ੀਰੋ ਹੈਗੀ ਹੈ। ਦੇਖੋ ਸੇਲ ਹੋਏ ਨਾ ਕਾਰੋਬਾਰ ਚੱਲਦੀ ਹੋਣ ਮਹਿੰਗਾਈ ਕੁਛ ਨਹੀਂ ਕਹਿੰਦੀ। ਜਿਸ ਵਕਤ ਕਾਰੋਬਾਰ ਹੀ ਨਹੀਂ ਚੱਲ ਰਿਹਾ ਸੇਲ ਹੀ ਨਹੀਂ ਹੋ ਰਹੀ ਤੁਸੀਂ ਖਰਚਾ ਕਿੱਥੋਂ ਕੱਢੋਗੇ। ਇਹ ਤਕਰੀਬਨ ਪਿਛਲੇ 1 ਸਾਲ ਤੋਂ ਪੋਜੀਸ਼ਨ ਇਹ ਹੋਈ ਪਈ ਹੈ ਕਿ ਨਾਂ ਦਾ ਜਿੱਥੇ ਸੇਲ ਹੈਗੀ ਸੀ ਮਿਸਾਲ ਦੇ ਤੌਰ ਤੇ ਰੋਜ਼ਾਨਾ ਦੀ 30,000 35,000 ਰੁਪਇਆ ਉੱਥੇ ਸੇਲ ਹੋ ਗਈ 8,000 7,000 ਰੁਪਇਆ ਕੀ ਕਰੋਗੇ ਤੁਸੀਂ ਉਹਨੂੰ। ਦੇਖੋ ਇਹ ਤੇਲ ਤੇ ਤਿਲਾਂ 'ਚੋਂ ਹੀ ਨਿਕਲਣਾ ਤੇ ਜੇ ਤੇਲ ਹੀ ਨਾ ਹੋਣਗੇ ਤੇ ਤੇਲ ਕਿੱਥੋਂ ਨਿਕਲਣਾ। ਅੱਗੇ ਵੈਸੇ ਤੁਹਾਨੂੰ ਕੋਈ ਨਜ਼ਰ ਆ ਰਿਹਾ ਕਿ ਆਉਣ ਵਾਲੇ ਟਾਈਮ 'ਚ ਬਿਹਤਰੀ ਆਏਗੀ ਜਿਸ ਤਰ੍ਹਾਂ ਕਿ ਅੱਲਾ ਦੀ ਖਾਸ ਕੋਈ ਰਹਿਮਤ ਹੋਈ ਤੇ ਹੋਈ ਬਾਕੀ ਜ਼ਾਹਰੀ ਤੌਰ ਤੇ ਕੋਈ